व्यूअर्स वेलकम बैक टू न्यूज़ TV 84 ब्रेक तो बाद हम गलबात करते हैं सरदार सुखदेव सिंह गिल जिन्हें अ मीडिया पर्सनैलिटी फ्रॉम कैनेडा ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਰੀਤ ਜੀ ਤੁਹਾਨੂੰ ਜੀ ਤੇ TV 84 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅੱਜ ਤੁਹਾਡੇ ਨਾਲ ਅਸੀਂ ਰੀਸੈਂਟ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ ਜਿਸ ਤਰ੍ਹਾਂ 6 ਫॉर ਜਸਟਿਸ ਅਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਹੈ ਜਿਹੜੀ ਕਿ ਓਬਾਮਾ ਪਟੀਸ਼ਨ ਦੁਆਰਾ ਇਹ ਸੁਨੇਹਾ ਦੇਣ ਦੇ ਵਿੱਚ ਕਾਮਯਾਬ ਹੋਈ ਹੈ ਕਿ ਭਾਰਤ ਘੱਟ ਗਿਣਤੀ ਧਾਰਮਿਕ ਆਜ਼ਾਦੀ ਦਾ ਕਿੰਨਾ ਘਾਣ ਕਰ ਰਿਹਾ ਹੈ ਐਜ਼ ਯੂ ਨੋ ਇਸ ਸੰਬੰਧੀ ਅਮਰੀਕਨ ਪ੍ਰੈਜ਼ੀਡੈਂਟ ਓਬਾਮਾ ਨੇ ਇੰਡੀਅਨ ਪਬਲਿਕ ਡੇ ਦੀ ਸਪੀਚ ਦੇ ਵਿੱਚ ਵੀ ਮੈਂਸ਼ਨ ਕੀਤਾ ਹੈ ਓਵਰਆਲ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਪ੍ਰੈਜ਼ੀਡੈਂਟ ਬਰਾਕ ਓਬਾਮਾ ਇੰਡੀਆ 'ਚ ਗਏ ਨੇ ਇੰਡੀਆ ਦੇ ਗਣਤੰਤਰ ਦਿਵਸ ਤੇ ਜਿਹੜਾ 26 ਜਨਵਰੀ ਹਰ ਸਾਲ ਮਨਾਇਆ ਜਾਂਦਾ ਇਹ ਇੱਕ ਪ੍ਰੈਜ਼ੀਡੈਂਟ ਲਈ ਵੀ ਪਹਿਲਾ ਮੌਕਾ ਸੀ ਤੇ ਦੂਜੇ ਪਾਸੇ ਨਰਿੰਦਰ ਮੋਦੀ ਜਿਹੜੇ ਹਿੰਦੂਤਵ ਦਾ ਏਜੰਡਾ ਲੈ ਕੇ ਬਹੁਮਤ ਹਾਸਲ ਕਰ ਚੁੱਕੇ ਨੇ ਉਹਨਾਂ ਵਾਸਤੇ ਵੀ ਕੋਈ ਸਮਾਂ ਸੀ ਜਦੋਂ ਐਜ਼ ਏ ਚੀਫ ਮਿਨਿਸਟਰ ਵੀ ਨਰਿੰਦਰ ਮੋਦੀ ਵਰਗਿਆਂ ਨੂੰ ਯੂਨਾਈਟਿਡ ਸਟੇਟ ਵਿੱਚ ਬਣਨ ਦਾ ਵੀਜ਼ਾ ਨਹੀਂ ਸੀ ਮਿਲਦਾ ਤੇ ਉਹ ਪ੍ਰੈਜ਼ੀਡੈਂਟ ਬਣਿਆ ਇੰਡੀਆ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਇੱਥੇ ਆਪਣੇ ਯੂਨਾਈਟਿਡ ਨੇਸ਼ਨ ਦਾ ਜਿਹੜਾ ਸੈਸ਼ਨ 'ਚ ਆਏ ਤਾਂ ਫਿਰ ਓਬਾਮਾ ਸਾਹਿਬ ਨੂੰ ਮਿਲੇ ਉਹਨਾਂ ਨੇ ਸੱਦਾ ਦਿੱਤਾ ਤਾਂ ਜਿਹੜੇ ਆਪਣੇ ਗੁਜਰਾਤ ਦੀ ਕਮਿਊਨਿਟੀ ਭਾਈਚਾਰੇ ਨਾਲ ਸੰਬੰਧਿਤ ਨੇ ਕਿਉਂਕਿ ਉਹਨਾਂ ਨੇ ਰਿਲੇਸ਼ਨਸ਼ਿਪ ਨੂੰ ਹੋਰ ਵਧੀਆ ਕਰਨ ਲਈ ਕਿਉਂਕਿ ਜਿਹੜੇ ਵੱਡੇ ਲੀਡਰ ਨੇ ਆਪਸ ਵਿੱਚ ਹੀ ਕਿਤੇ ਨਾ ਕਿਤੇ ਚਾਪਲੂਸੀ ਵੀ ਚੱਲਦੀ ਜਿੱਡਾ ਵੱਡਾ ਲੀਡਰ ਉੱਡੀ ਵੱਡੀ ਚਾਪਲੂਸੀ ਸੋ ਨਰਿੰਦਰ ਮੋਦੀ ਨੇ ਵੀ ਮੌਕਾ ਸਾਂਭਦਿਆ ਹੋਇਆ ਕਿਹਾ ਵੀ 26 ਜਨਵਰੀ ਵਾਲੇ ਦਿਨ ਤੇ ਨਾਲੇ ਤਾਂ ਵੱਖ-ਵੱਖ ਜਿਹੜੇ ਸੂਬੇ ਨੇ ਸਾਡਾ ਉੱਥੇ ਭਾਈਚਾਰਾ ਹੈ ਤੇ ਸਾਰੇ ਕੁਝ ਨੂੰ ਇੱਕ ਚੰਗਾ ਸ਼ੋਅ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਦੂਜੇ ਪਾਸੇ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਇੰਡੀਆ ਜਾਣ ਦਾ ਐਲਾਨ ਹੀ ਕੀਤਾ ਸੀ 6 ਫॉर ਜਸਟਿਸ ਨੇ ਵੀ ਇੱਕ ਮੁਹਿੰਮ ਵਿੱਢੀ ਸੀ ਦਸਤਖਤ ਕਰਨ ਦੀ 1 ਲੱਖ ਤੋਂ ਵੱਧ ਸਿਗਨੇਚਰ ਜਿਹੜੇ ਵਾਈਟ ਹਾਊਸ ਦੇ ਲਈ ਆਸਕ ਮੋਦੀ ਬਾਈ ਜਿਹੜੇ ਸਿੱਖ ਨੇ ਉਹ ਕਿਉਂ ਲੇਬਲ ਕੀਤੇ ਗਏ ਨੇ ਇੰਡੀਆ ਦੀ ਕੰਸਟੀਟਿਊਸ਼ਨ ਐਜ਼ ਏ ਹਿੰਦੂ ਅਤੇ ਉਸ ਤੋਂ ਬਾਅਦ ਫਿਰ ਸਿੱਖਾਂ ਦਾ ਮਾਰਿਆ ਜਾਣਾ ਸਿੱਖ ਨਸਲਕੁਸ਼ੀ ਝੂਠੇ ਪੁਲਿਸ ਮੁਕਾਬਲੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਚੱਲਦੀ ਹੈ ਸੋ ਇਸ ਗੱਲ ਤੇ ਹੋਰ ਇਸ਼ੂਜ਼ ਤੇ ਇਹ ਬੇਸ਼ੱਕ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਇਸ ਗੱਲ ਦਾ ਪੂਰਾ ਪਤਾ ਸੀ ਪਰ ਉਹ ਕਿਉਂਕਿ ਡਿਪਲੋਮੈਟਿਕ ਢੰਗ ਨਾਲ ਗੱਲ ਕਰਦੇ ਨੇ ਜਿੰਨਾ ਕੁ ਉਹਨਾਂ ਨੇ ਕੀਤੀ ਮੇਰੇ ਖਿਆਲ 'ਚ ਚੰਗੀ ਗੱਲ ਆ ਪਰ ਦੂਜੇ ਪਾਸੇ ਇਸ ਦੌਰੇ ਦੇ ਵਿੱਚੋਂ ਕੋਈ ਬਹੁਤਾ ਵੱਡਾ ਜੇ ਆਪਾਂ ਕਹੀਏ ਵੀ ਭਾਰਤ ਨੇ ਮਾਰਕਾ ਮਾਰ ਲਿਆ ਜਾਂ ਅਮਰੀਕਾ ਨੇ ਮਾਰਕਾ ਮਾਰ ਲਿਆ ਇਹੋ ਜਿਹੀ ਗੱਲ ਨਹੀਂ ਹੈਗੀ ਆ ਇੱਕ ਪਾਸੇ ਅਮਰੀਕਾ ਖੁਦ ਆਈਸਿਸ ਅਤੇ ਯੂਕਰੇਨ ਹੋਰ ਬਹੁਤ ਸਾਰੇ ਇਸ਼ੂਜ਼ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਉਹਦੇ ਵਿੱਚ ਘਿਰਿਆ ਹੋਇਆ ਇਹ ਪ੍ਰੈਜ਼ੀਡੈਂਟ ਬਰਾਕ ਓਬਾਮਾ ਵਾਸਤੇ ਵੀ ਬੜਾ ਈਜ਼ੀ ਜੇ ਮਾਹੌਲ ਵਿੱਚ ਇੱਕ ਕਹਿ ਲਓ ਸੀਗੀ ਵਿਜ਼ਿਟ ਸੀਗੀ ਬੇਸ਼ੱਕ ਉਹ ਤਾਜ ਮਹਿਲ ਨਹੀਂ ਗਏ ਉਸ ਤੋਂ ਬਾਅਦ ਉਹਨੂੰ ਕੈਂਸਲ ਕਰਕੇ ਸਾਊਦੀ ਅਰੇਬੀਆ 'ਚ ਆਏ ਮੇਰੇ ਖਿਆਲ 'ਚ ਇਹ ਗੱਲ ਜਿਹੜੀ ਹੈ ਇਹ ਹੋਰ ਵੀ ਪੁਸ਼ਟੀ ਕਰ ਰਹੀ ਜਦੋਂ ਸ਼ਿਵ ਸੈਨਾ ਵਾਲਿਆਂ ਨੇ ਕਿਹਾ ਕਿ ਜਿਹੜੀ ਇੰਡੀਆ ਦੇ ਕੰਸਟੀਟਿਊਸ਼ਨ ਦੇ ਵਿੱਚ ਸੰਵਿਧਾਨ ਦੇ ਵਿੱਚ ਧਰਮ ਨਿਰਪੱਖਤਾ ਵਾਲੀ ਗੱਲ ਹੈ ਉਹ ਕੱਢ ਦੇਣੀ ਚਾਹੀਦੀ ਆ ਸਮਾਜਵਾਦੀ ਸ਼ਬਦ ਕੱਢ ਦੇਣੇ ਚਾਹੀਦੇ ਆ ਉਹਨਾਂ ਨੂੰ ਜਾਂ ਸ਼ਿਵ ਸੈਨਿਕਾਂ ਨੂੰ ਹਿੰਦੂਤਵੀਆਂ ਨੂੰ RSS ਵਾਲਿਆਂ ਨੂੰ ਜਿਹਨਾਂ ਨੂੰ ਕਹਿ ਲਓ ਵੀ 1000 ਸਾਲ ਦੀ ਗੁਲਾਮੀ ਤੋਂ ਬਾਅਦ ਪਹਿਲੀ ਵਾਰ ਮੈਜੋਰਟੀ 'ਚ ਹਿੰਦੂਤਵ ਏਜੰਡੇ ਵਾਲਾ ਪ੍ਰਧਾਨ ਮੰਤਰੀ ਇਸ ਸਮੇਂ ਮਿਲਿਆ ਹੋਵੇ ਉਹਦਾ ਹਾਲ ਕਰਦੇ ਫਿਰਦੇ ਉਹਨਾਂ ਨੂੰ ਕੋਈ ਕੇਅਰ ਨਹੀਂ ਹੈ ਮੇਰੇ ਖਿਆਲ 'ਚ ਇਹ ਗੱਲ ਵੀ ਸਾਡੇ ਸਾਹਮਣੇ ਦੂਜੇ ਪਾਸੇ ਚੀਨ ਜਾਂ ਫਿਰ ਪਾਕਿਸਤਾਨ ਦੇ ਨਾਲ ਸੰਬੰਧਾਂ ਬਾਰੇ ਗੱਲਬਾਤ ਵੀ ਚੱਲਦੀ ਹੈ ਕਿਉਂਕਿ ਇੰਡੀਆ ਦੇ ਸਮਝਦਾ ਵੀ ਉਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਦੁਨੀਆ ਦਾ ਇੱਕ ਸਵਰਗ ਇੰਡੀਆ ਵਿੱਚ ਹੀ ਹੈ ਪਰ ਦੂਜੇ ਪਾਸੇ ਜੇ ਘੱਟ ਗਿਣਤੀਆਂ ਵਾਸਤੇ ਉਹ ਸਭ ਤੋਂ ਵੱਡਾ ਨਰਕ ਵੀ ਹੈ ਜੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦੇ ਵਿੱਚ ਜਿਹੜਾ ਕੈਪੀਟਲ ਆ ਤੇ ਕਿਤੇ ਵਿਡੋ ਕਲੋਨੀ ਆ ਤਾਂ ਉਹ ਦਿੱਤੀ ਆ ਇਹ ਵੱਖਰੀ ਗੱਲ ਹੈ ਕਿ ਕਿਤੇ ਫਰਾਂਸ ਵਿੱਚ ਘਟਨਾ ਵਾਪਰਦੀ ਆ ਤਾਂ ਯੂਰਪ ਦੇ ਅਤੇ ਦੁਨੀਆ ਭਰ ਦੇ ਹੋਰ ਪ੍ਰਾਈਮ ਮਿਨਿਸਟਰ ਫੋਰਨ ਮਿਨਿਸਟਰ ਜਾ ਕੇ ਉੱਥੇ ਕਿਸ ਤਰ੍ਹਾਂ ਇੱਕ ਸੋਲੀਡੈਰਿਟੀ ਪੇਸ਼ ਕਰਦੇ ਨੇ ਵੱਖਰੀ ਗੱਲ ਹੈ ਕਿ 1984 ਵਿੱਚ ਜਦੋਂ ਨਵੰਬਰ 'ਚ ਸਿੱਖਾਂ ਦਾ ਕਤਲੇਆਮ ਹੋਇਆ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਜ਼ਾ ਜ਼ਾਬਤਾ ਕੀਤਾ ਉਹਦੇ ਫਿਊਨਰਲ ਤੇ ਬੇਸ਼ੱਕ ਉਸ ਸਮੇਂ ਦਿੱਲੀ ਦੇ ਵਿੱਚ ਸਿੱਖ ਸੜ ਰਹੇ ਸਨ ਜਲ ਰਹੇ ਸਨ ਕਿਸੇ ਵੱਡੇ ਲੀਡਰ ਨੇ ਦਾ ਨਾਰਾ ਨੇ ਮਾਰਿਆ ਪਰ ਹੁਣ ਸਮਾਂ ਮੰਗ ਕਰ ਰਿਹਾ ਹੈ ਇਹਨਾਂ ਚੀਜ਼ਾਂ ਦੀ ਤੇ ਮੇਰੇ ਖਿਆਲ 'ਚ ਉਸ ਪੱਖੋਂ ਜੇ ਸਿੱਖ
ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਮੇਰੇ ਖਿਆਲ 'ਚ ਕੁਝ ਨਾ ਕੁਝ ਗੱਲ ਜ਼ਰੂਰ ਹੋ ਰਹੀ ਹੈ। ਹਾਂਜੀ ਜੀ ਜੀ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਇੱਕ ਪਾਸੇ ਇੰਡੀਅਨ ਰਿਪਬਲਿਕ ਡੇ ਮਨਾ ਰਹੇ ਸੀ, ਪਰ ਦੂਸਰੇ ਪਾਸੇ ਜਿਹੜੇ ਸਿੱਖ ਜਥੇਬੰਦੀਆਂ ਨੇ ਮਿਲ ਕੇ ਵੱਖ-ਵੱਖ ਥਾਂ ਤੇ 26 ਜਨਵਰੀ ਦੇ ਦਿਨ ਨੂੰ ਕਾਲੇ ਦਿਵਸ ਵਜੋਂ ਆਲ ਓਵਰ ਮਨਾ ਰਹੇ ਸੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਠੀਕ ਆ ਕਿ ਉਹ ਸਿਸਟਮ ਹੀ ਇਹੋ ਜਿਹਾ ਹੈ। ਜਦੋਂ ਇੰਡੀਆ ਦਾ ਸੰਵਿਧਾਨ ਬਣਿਆ ਤੇ 26 ਜਨਵਰੀ 1950 ਨੂੰ ਤੇ ਸਿੱਖਾਂ ਦੇ ਨੁਮਾਇੰਦੇ ਸਨ, ਉਹਨਾਂ ਨੇ ਪਹਿਲਾਂ ਵੀ ਸਾਈਨ ਨਹੀਂ ਕੀਤੇ ਸਨ, ਪਰ ਇਸ ਸੰਵਿਧਾਨ ਦੇ ਵਿੱਚ 25 ਧਾਰਾ ਦੇ ਵਿੱਚ ਸਿੱਖਾਂ ਨੂੰ ਹਿੰਦੂਆਂ ਦੇ ਨਾਲ ਹੀ ਨੋਟ ਦਿੱਤਾ ਗਿਆ। ਉਹ ਵੈਸੇ ਇੱਕ ਗੱਲ ਮੇਰੇ ਖਿਆਲ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਉਹ ਸਿੱਖਾਂ ਨੂੰ ਕਹ ਲਓ ਲਿਖਤੀ ਰੂਪ ਵਿੱਚ ਸੰਵਿਧਾਨਕ ਰੂਪ ਵਿੱਚ ਵੀ ਗੁਲਾਮ ਬਣਾਉਣਾ ਚਾਹੁੰਦੇ ਨੇ। ਸੋ ਇਸ ਗੁਲਾਮੀ ਦਾ ਸਿਲਸਿਲਾ ਜਿਹੜਾ 1947 ਵਿੱਚ ਹੀ ਸ਼ੁਰੂ ਹੋ ਗਿਆ ਸੀ, ਜਦੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕਹਿਣਾ ਜਾਂ ਫਿਰ ਸਿੱਖਾਂ ਨੂੰ ਇਹ ਕਹਿਣਾ ਕਿ ਹੁਣ ਭੁੱਲ ਜਾਓ, ਸਮਾਂ ਬਦਲ ਗਿਆ ਹੈ। ਫਿਰ ਸਮਾਂ ਸੱਚਮੁੱਚ ਹੀ ਬਦਲ ਗਿਆ ਹੈ। ਇਹ ਠੀਕ ਹੈ ਕਿ ਇੱਕ ਪਾਸੇ ਜਿਹੜੇ ਕਹਿ ਲਓ ਗਦਾਰ ਸਿੱਖ ਜਾਂ ਫਿਰ ਉਹਨਾਂ ਦੀਆਂ ਚਾਪਲੂਸੀਆਂ ਕਰਨ ਵਾਲੇ ਵੱਡੀ ਲੀਡਰਸ਼ਿਪ ਜਿਹੜੀ ਸਿੱਖਾਂ ਦੀ ਹੈ, ਸਿੱਖ ਤੇ ਉਹ ਝੰਡੇ ਲਹਿਰਾ ਰਹੇ ਸੀ। ਦੂਜੇ ਪਾਸੇ ਅਣਖ ਵਾਲੇ ਸਿੱਖ ਜਿਹਨਾਂ ਨੂੰ ਪਤਾ ਕਿ ਸਾਡਾ ਜਿਹੜਾ ਇਸ ਦੇਸ਼ ਵਿੱਚ ਸਾਨੂੰ ਕੋਈ ਕਾਨੂੰਨ ਨਾਂ ਦੀ ਚੀਜ਼ ਨਹੀਂ ਹੈ। ਜੇ ਆਪਾਂ ਇਸ ਸੰਵਿਧਾਨ ਦੀ ਗੱਲ ਕਰੀਏ, ਇਸ ਸੰਵਿਧਾਨ ਨੇ ਕੀ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਲੋਕਾਂ ਨੂੰ ਕੋਈ ਸਜ਼ਾ ਦਿੱਤੀ? ਕਿ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਉਹਨਾਂ ਪੁਲਿਸ ਆਫਿਸਰ ਨੂੰ ਕੋਈ ਸਜ਼ਾਵਾਂ ਦਿੱਤੀਆਂ? ਸਮੇਤ ਸੈਣੀ ਵਾਲੇ ਵਰਗੇ ਅਜੇ ਵੀ ਆਪਾਂ ਦੇਖ ਸਕਦੇ ਹਾਂ ਉਹ ਵੱਡੇ ਜਿਹੜੇ ਅਹੁਦਿਆਂ ਤੇ ਨੇ, ਤੇ ਇੱਕ ਪਾਸੇ ਇਹ ਝੰਡਿਆਂ ਨੂੰ ਸਲਾਮੀ ਦੇ ਰਹੇ ਹੁੰਦੇ ਤੇ ਦੂਜੇ ਪਾਸੇ ਸਮੇਤ ਸੈਣੀ ਵਰਗੇ ਜਿਹੜੇ ਵੱਡੇ ਪੁਲਿਸ ਆਫਿਸਰ ਨੇ ਉਹ ਨੁਮਾਇੰਦਗੀ ਕਰਦੇ ਹੁੰਦੇ ਨੇ ਸਿਕਿਉਰਿਟੀ ਕਰਨ ਦੀ। ਆਪਾਂ ਦੇਖੀਏ ਕਿ ਦਲ ਖਾਲਸਾ, ਹੋਰ ਜਥੇਬੰਦੀਆਂ ਅਤੇ ਪੰਚ ਪ੍ਰਧਾਨੀ ਤੇ ਆਪਣੇ ਜਥੇਦਾਰ ਆਨੰਦਗੜ੍ਹ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ ਇਹ ਉਪਰਾਲਾ ਕੀਤਾ ਹੈ ਕਿ 64 ਸਾਲ ਬਾਅਦ ਤੇ ਜਿਹੜੇ 30 ਸਾਲ ਬੀਤੇ ਨੇ ਸਿੱਖ ਨਸਲਕੁਸ਼ੀ ਦੇ, ਅਸੀਂ ਬਿਲਕੁਲ ਗੁਲਾਮ ਹੈ। ਦੂਜੇ ਪਾਸੇ ਮੇਰੇ ਖਿਆਲ ਸਾਨੂੰ ਐਜ਼ ਏ ਨੇਸ਼ਨ ਇਹ ਗੱਲ ਯਾਦ ਰੱਖਣੀ ਚਾਹੀਦੀ ਵੀ ਉਹ ਸਾਨੂੰ ਕੁਝ ਵੀ ਦੇਣ ਨੂੰ ਤਿਆਰ ਨਹੀਂ। ਸਾਨੂੰ ਐਟ ਦਾ ਐਂਡ ਆਪਣੀ ਕੌਮ ਦੀ ਸੋਵਰਨਟੀ, ਆਪਣੀ ਕੌਮ ਦੀ ਆਜ਼ਾਦੀ ਵੱਲ ਨੂੰ ਕਦਮ ਹੋਰ ਤੇਜ਼ ਕਰ ਦੇਣੇ ਚਾਹੀਦੇ ਨੇ। ਉਹ ਜਿਸ ਤਰੀਕੇ ਨਾਲ ਮਰਜ਼ੀ ਜਿਹੜੇ ਆਜ਼ਾਦੀ ਚਾਹੁੰਦੇ ਨੇ, ਜਿਹੜੇ ਸੰਸਥਾਵਾਂ ਜਾਂ ਜਿਹੜੇ ਕਮਿਊਨਿਟੀ ਦੇ ਲੋਕ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਜਿਹੜੇ ਪੰਜਾਬ ਤੋਂ ਬਾਹਰ ਵੱਸਦੇ ਨੇ, ਉਹਨਾਂ ਨੂੰ ਆਪਣਾ ਕਲੀਅਰ ਏਜੰਡਾ ਬਿਲਕੁਲ ਰੱਖ ਕੇ ਤੁਰਨਾ ਚਾਹੀਦਾ। ਅੱਜ ਕੁਛ ਹੋਰ ਕਰ ਲਓ, ਕੱਲ ਨੂੰ ਕੁਛ ਹੋਰ ਕਰ ਲਓ, ਇਹੋ ਜਿਹੀਆਂ ਗੱਲਾਂ ਬਾਤਾਂ ਮੇਰੇ ਖਿਆਲ 'ਚ ਗੁਰੇਜ਼ ਕਰਨ ਦੀ ਲੋੜ ਹੈ। ਠੀਕ ਹੈ, 26 ਜਨਵਰੀ ਹਰ ਸਾਲ ਆਉਂਦੀ ਹੈ, ਪਰ ਅਸੀਂ ਇੱਕ ਸਿੰਬੋਲਿਕ ਤੌਰ ਤੇ ਹੀ ਨਾ ਇਹਨੂੰ ਰੱਖੀਏ ਕਿ ਕਾਲੇ ਝੰਡੇ ਫੜ ਲਏ ਤੇ ਅਗਲੇ ਸਾਲ ਕੋਈ ਹੋਰ ਝੰਡਾ ਫੜ ਲਿਆ, ਜਾਂ ਫਿਰ ਐਟ ਦਾ ਐਂਡ ਜਿਹੜਾ ਸਾਡਾ ਗੁਜ਼ਾਰਾ ਆਪਣੀ ਕੌਮ ਦੇ ਘਰ ਖਾਲਸਾ ਤੋਂ ਬਿਨਾਂ ਨਹੀਂ ਸੀ ਨਾ ਹੋਣਾ। ਕਿਉਂਕਿ ਜਿਹਨਾਂ ਦੇ ਕੋਲ ਰਾਜ ਹੁੰਦੇ ਨੇ ਤੇ ਉਹਨਾਂ ਦੇ ਪ੍ਰੈਜ਼ੀਡੈਂਟ ਬਣਦੇ ਨੇ, ਉਹਨਾਂ ਦੇ ਪ੍ਰਾਈਮ ਮਿਨਿਸਟਰ ਬਣਦੇ ਨੇ, ਜਿਹਦੇ ਕੋਲ ਰਾਜ ਹੋਵੇ ਵੀ ਚੀਫ ਮਿਨਿਸਟਰ ਤੱਕ ਹੁੰਦਾ ਤਾਂ ਉਹਨੂੰ ਅਮਰੀਕਾ ਵਰਗੇ ਦੇਸ਼ ਵਿੱਚ ਵੀਜ਼ਾ ਵੀ ਨਹੀਂ ਮਿਲਦਾ। ਪਰ ਦੂਜੇ ਪਾਸੇ ਕਿਸੇ ਮੁਲਕ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਆਉਣ ਦੀ ਇਜਾਜ਼ਤ ਤਾਂ ਹੈ ਵੀ ਜਿਹੜੇ ਇਸ਼ੂਜ਼ ਨੇ, ਹੁਣ ਆਪਾਂ ਇਸ਼ੂ ਦੀ ਗੱਲ ਕਰਦੇ ਹਾਂ ਕਿ ਸਾਡੇ ਨਾਲ ਧੱਕਾ ਹੋ ਰਿਹਾ। ਜੇ ਫਰਾਂਸ ਦੇ ਵਿੱਚ 4 ਯਹੂਦੀ ਮਾਰੇ ਜਾਂਦੇ ਨੇ ਤਾਂ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਇਹ ਕਹਿੰਦਾ ਹੈ ਕਿ ਜੇ ਤੁਸੀਂ ਚਾਹੁੰਦੇ ਹੋ, ਜਿਹੜੇ ਉੱਥੇ ਯਹੂਦੀ ਰਹਿ ਰਹੇ ਨੇ 5 ਲੱਖ ਦੇ ਕਰੀਬ, ਜੇ ਤੁਸੀਂ ਚਾਹੁੰਦੇ ਹੋ ਤਾਂ ਇਜ਼ਰਾਈਲ ਦੇ ਵਿੱਚ ਆ ਕੇ ਰਹਿ ਸਕਦੇ ਹੋ। ਬੇਸ਼ੱਕ ਇਹ ਫਰਾਂਸ ਦੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੀ ਸੁਰੱਖਿਆ ਵੀ ਕਰ ਰਹੇ ਸਨ। ਜਿਹੜੇ ਫਰਾਂਸ ਦੇ ਵਿੱਚ ਯਹੂਦੀ ਮਾਰੇ ਗਏ ਉੱਥੇ ਦੇ ਨਾਗਰਿਕ ਸਨ, ਪਰ ਉਹਨਾਂ ਦਾ ਜਿਹੜੀ ਅੰਤਮ ਰਸਮਾਂ ਉਹ ਇਜ਼ਰਾਈਲ 'ਚ ਕੀਤੀ ਗਈਆਂ। ਬੇਸ਼ੱਕ ਕੁਝ ਵਿਦਵਾਨਾਂ ਨੇ ਬਾਅਦ ਵਿੱਚ ਇਹ ਵੀ ਕਿਹਾ ਕਿ ਜਿਹੜੇ ਯਹੂਦੀ ਫਰਾਂਸ 'ਚ ਰਹਿ ਰਹੇ ਨੇ ਉਹਨਾਂ ਲਈ ਮੋਰ ਸੇਫ ਹੋ ਸਕਦਾ ਹੈ ਅਮਰੀਕਾ ਜਾਂ ਕੈਨੇਡਾ। ਪਰ ਕਿਉਂਕਿ ਉਹ ਉੱਥੇ ਦਾ ਪ੍ਰਾਈਮ ਮਿਨਿਸਟਰ ਸੀ, ਉਹਨਾਂ ਦਾ ਪ੍ਰਾਈਮ ਮਿਨਿਸਟਰ ਸੀ, ਜਾਂ ਕਹਿ ਲਓ ਯਹੂਦੀਆਂ ਦਾ ਕੋਈ ਦੇਸ਼ ਸੀ। ਜੇ ਅੱਜ ਅਸੀਂ 70ਵੀਂ ਵਰ੍ਹੇਗੰਢ ਵਰਲਡ ਦੇ ਵਿੱਚ ਪੋਲੈਂਡ 'ਚ ਜਿਹੜੀ ਸਭ ਤੋਂ ਵੱਡੀ ਘਟਨਾ ਵਾਪਰੀ ਸੀ, 1.2 ਮਿਲੀਅਨ ਲੋਕ ਜਿਹਨਾਂ ਵਿੱਚ ਬਹੁਤੇ ਯਹੂਦੀ ਸਨ, ਅਸ਼ਵਿਚ ਵਿੱਚ ਮਾਰ ਦਿੱਤੇ ਗਏ ਸਨ, ਉਹ ਲੋਕ ਕਰਲਾ ਕੇ ਕਹਿ ਰਹੇ ਨੇ ਕਿ ਇਹੋ ਜਿਹੀ ਘਟਨਾ ਕਿਤੇ ਨਾ ਵਾਪਰੀ। ਜੇ ਸਾਡੇ ਨਾਲ ਜ਼ਿਲ੍ਹਿਆਂਵਾਲੇ ਬਾਗ ਦਾ ਸਾਕਾ ਹੋਇਆ, ਉਸ ਤੋਂ ਬਾਅਦ ਨਵੰਬਰ 1984, ਜੂਨ 1984 ਝੂਠੇ ਪੁਲਿਸ ਮੁਕਾਬਲੇ
ਕਿੰਨੀਆਂ ਕੁ 26 ਜਨਵਰੀਆਂ ਹੋਰ ਆਉਣਗੀਆਂ। ਆਪਣੀ ਕੌਮ ਨੂੰ, ਆਪਣੀ ਕਮਿਊਨਿਟੀ ਨੂੰ, ਆਪਣੀ ਕੌਮ ਦੇ ਘਰ ਖਾਲਿਸਤਾਨ ਵੱਲ ਨੂੰ ਵੀ ਸੋਚਣ ਦੀ ਲੋੜ ਸੀ ਅਤੇ ਹੈ। ਅਸੀਂ ਆਪਣੇ ਕਦਮਾਂ ਵਿੱਚ ਤੇਜ਼ੀ ਕਿਵੇਂ ਲੈ ਕੇ ਆਉਣੀ ਆ, ਅਸੀਂ ਆਪਣੀ ਕੌਮ ਦੇ ਮਿੱਥੇ ਹੋਏ ਨਿਸ਼ਾਨੇ ਨੂੰ ਪ੍ਰਾਪਤ ਕਿਵੇਂ ਕਰਨਾ। ਮੈਂ ਕਈ ਵਾਰੀ ਸੋਚਦੇ ਨੇ ਜੀ ਏਕਤਾ ਹੋਣੀ ਚਾਹੀਦੀ ਹੈ, ਯੂਨਿਟੀ ਹੋਣੀ ਚਾਹੀਦੀ। ਅਫਕੋਰਸ ਯੂਨਿਟੀ ਮੁੱਦਿਆਂ ਦੇ ਆਧਾਰ ਤੇ ਹੁੰਦੀ ਹੈ। ਮੁੱਦਾ ਇੱਕੋ ਹੀ ਆ, ਆਜ਼ਾਦੀ। ਆਜ਼ਾਦੀ ਤੋਂ ਵੱਡਾ ਮੁੱਦਾ ਸਿੱਖ ਵਾਸਤੇ ਹੋਰ ਕੋਈ ਹੋਣਾ ਨਹੀਂ ਚਾਹੀਦਾ। ਠੀਕ ਹੈ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ ਵੀਰ ਜੀ, ਮੈਂ ਵੀਡੀਓ ਅਗਰੀ ਵਿਦ ਯੂ ਕਿ ਜਿਸ ਤਰ੍ਹਾਂ ਖਾਲਿਸਤਾਨ ਦੀ ਗੱਲ ਕਰਦੇ ਸਾਨੂੰ ਤੇਜ਼ੀ ਔਰ ਕਿਸ ਤਰ੍ਹਾਂ ਸਾਨੂੰ ਖਾਲਿਸਤਾਨ ਬਣਾਉਣਾ ਚਾਹੀਦਾ, ਇਸ ਬਾਰੇ ਗੱਲਬਾਤ ਕਰਨੀ ਚਾਹੀਦੀ। ਆਲਸੋ ਜਿਸ ਤਰ੍ਹਾਂ ਖਾਲਿਸਤਾਨ ਦੇ ਵਿੱਚ ਜਾਂ ਹੁਣ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਗੱਦਾਰ ਨੇ, ਉਹਨਾਂ ਦੇ ਚਿਹਰੇ ਵੀ ਸਾਹਮਣੇ ਲੈ ਕੇ ਆਉਣੇ ਚਾਹੀਦੇ, ਕਿਉਂਕਿ ਜਿਸ ਤਰ੍ਹਾਂ 64 ਈਅਰਸ ਤੋਂ ਐਸੀ ਤਾਂ ਰਿਪਬਲਿਕ ਡੇ ਨੂੰ ਸਿੱਖ ਜਿਹੜੇ ਪਿਓਰ ਸਿੱਖ ਨੇ ਉਹ ਤਾਂ ਰਿਪਬਲਿਕ ਡੇ ਨੂੰ ਕਾਲੇ ਦਿਵਸ ਵਜੋਂ ਮਨਾਉਂਦੇ ਨੇ। ਬੀਬੀਆਂ ਕਾਲੀਆਂ ਚੁੰਨੀਆਂ ਲੈਂਦੇ ਨੇ, ਕਾਲੀਆਂ ਪੱਗਾਂ ਪਾਉਂਦੇ ਹਾਂ ਅਸੀਂ। ਪਰ ਜਿਸ ਤਰ੍ਹਾਂ ਬਾਦਲ ਸਰਕਾਰ ਆ ਜਾਂ ਸੁਖਬੀਰ ਬਾਦਲ ਹੈ, ਇਹ ਤਾਂ ਤਿਰੰਗੇ ਝੰਡੇ ਲਹਿਰਾਉਂਦੇ ਨੇ ਆਲ ਓਵਰ ਦਾ ਪੰਜਾਬ, ਕਿਉਂਕਿ ਇਹਨਾਂ ਨੂੰ ਰੀਸੈਂਟਲੀ ਪਦਮ ਵਿਭੂਸ਼ਣ ਅਵਾਰਡ ਵੀ ਦਿੱਤਾ ਗਿਆ ਹੈ। ਓਵਰਆਲ ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਤਾਂ ਕੀ ਕਹਿੰਦੇ ਹੁੰਦੇ ਆ, ਜਿੱਡਾ ਵੱਡਾ ਗਦਾਰ ਉੱਡਾ ਬੜਾ ਸਨਮਾਨ। ਸੋ ਜਿੱਡਾ ਬੜਾ ਸਰਦਾਰ ਹੋਏਗਾ, ਇੱਕ ਪਾਸੇ ਗਦਾਰ ਨੇ, ਦੂਜੇ ਪਾਸੇ ਸਰਦਾਰ ਨੇ। ਇੱਕ ਪਾਸੇ ਕੌਮ ਦੀ ਗੱਲ ਕਰਨ ਵਾਲੇ ਨੇ, ਦੂਜੇ ਪਾਸੇ ਕੌਮ ਨਾਲ ਗਦਾਰੀਆਂ ਕਰਨ ਵਾਲੇ ਨੇ। ਨਾਲ ਨਾਲ ਚੱਲਦੇ ਰਹਿੰਦੇ ਨੇ। ਇਹ ਤਾਂ ਨੌਕਰ ਨੇ। ਹਾਂਜੀ, ਕੱਲ ਨੂੰ ਇਹ ਖਾਲਿਸਤਾਨ ਵਿੱਚ ਵੀ ਨੌਕਰੀ ਹੋਣਗੇ, ਕਿਉਂ ਚਾਪਲੂਸੀਆਂ ਕਰਨ ਵਾਲੇ ਹੋਣਗੇ। ਹੋ ਸਕਦਾ ਉਦੋਂ ਹੋਰ ਤਰ੍ਹਾਂ ਦੇ ਨੌਕਰ ਹੋਣਗੇ। ਹਾਂਜੀ, ਪਰ ਮਸਲਾ ਇਹ ਕਿ ਜਿਹੜਾ ਐਡਾ ਬੜਾ ਅਵਾਰਡ ਇਹਨਾਂ ਨੂੰ ਮਿਲਿਆ, ਇਹਨਾਂ ਲੋਕਾਂ ਨੂੰ ਇਹੋ ਜਿਹਾ ਸਨਮਾਨ ਦੇ ਕੇ ਉਸ ਸਨਮਾਨ ਦਾ ਅਪਮਾਨ ਕਰਨ ਵਾਲੀ ਗੱਲ ਹੈ। ਪਰ ਇਹਨਾਂ ਨੂੰ ਤਾਂ ਦਿੱਤਾ ਜਾਂਦਾ ਹੈ ਕਿਉਂਕਿ ਇਹ ਆਪਣੀ ਕੌਮ ਦਾ ਹੀ ਅਪਮਾਨ ਕਰਦੇ ਨੇ, ਆਪਣੀ ਕੌਮ ਨੂੰ ਹੀ ਖਾਂਦੇ ਨੇ ਅਤੇ ਦੇਖਣ ਨੂੰ ਸਿੱਖ ਲੱਗਦੇ ਨੇ, ਪਰ ਵਿੱਚ ਉਹਨਾਂ ਦੇ ਨਾਲ ਰਲੇ ਹੋਏ ਨੇ। ਦੂਜੇ ਪਾਸੇ ਜੇ ਸੁਖਬੀਰ ਬਾਦਲ ਦੀ ਗੱਲ ਕਰੀਏ ਤਾਂ ਉਹ ਕਹਿੰਦਾ ਜੀ ਇਹ ਤਾਂ ਬਹੁਤ ਵੱਡਾ, ਹੁਣ ਪਤਾ ਲੱਗਾ ਕਿ ਉਹਦੇ ਬਾਪੂ ਜੀ ਬੜੇ ਸਿਆਣੇ ਸਨ। ਅਫਕੋਰਸ ਉਹਦੇ ਬਾਪੂ ਜੀ ਬੜੇ ਸਿਆਣੇ ਨੇ ਉਹਦੇ ਪਰਿਵਾਰ ਦੇ ਲਈ, ਉਹਨਾਂ ਦੇ ਲਈ, ਪਰ ਉਹ ਬੜੇ ਬੇਈਮਾਨ ਨੇ, ਬੜੇ ਵੱਡੇ ਗਦਾਰ ਨੇ ਕੌਮ ਦੇ ਲਈ। ਉਹਨਾਂ ਨੂੰ ਹੀ ਸਾਰਾ ਕੁਝ ਮਿਲਣਾ, ਸਾਰਾ ਕੁਝ ਕੰਟਰੋਲ ਕੀਤਾ ਹੋਇਆ। ਆਪਣੇ ਜਿਹੜਾ ਅਕਾਲ ਤਖ਼ਤ ਦੀ ਗੱਲ, ਉੱਥੋਂ ਉਹਨਾਂ ਨੂੰ ਫਕਰੇ ਕੌਮ ਮਿਲਦਾ। ਫਿਰ ਕਈ ਵਾਰੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਉਹਨਾਂ ਨੂੰ ਮਿਲਣਾ ਸੀ ਕਿਉਂਕਿ ਉਹੀ ਡਿਜ਼ਰਵ ਕਰਦੇ ਸੀ। ਐਡਾ ਬੜਾ ਜਿਹੜਾ ਅਵਾਰਡ ਸੀ, ਕਿਉਂਕਿ ਜਿੱਡੀ ਵੱਡੀ ਗਦਾਰੀ ਉੱਡਾ ਬੜਾ ਅਵਾਰਡ ਮਿਲ ਜਾਂਦਾ। ਅਮਰੀਕਾ 'ਚ ਜਿਹੜੇ ਅਵਾਰਡ ਨੇ, ਹਰ ਬੰਦੇ ਬੱਚੇ ਦੇ ਮਨ ਵਿੱਚ ਛੋਟਾ ਜਿਹਾ ਬੱਚਾ ਵੀ ਸਮਝਦਾ ਕਿ ਇਹ ਲੋਕ ਇਸ ਕੌਮ ਦੀ ਅਗਵਾਈ ਕਰਨ ਦੇ ਯੋਗ ਨਹੀਂ, ਕਿਉਂਕਿ ਇਹ ਗਦਾਰੀ ਕਰਕੇ ਹੀ ਥੋਪੇ ਗਏ ਨੇ। ਏਜੰਸੀਆਂ ਨੂੰ, ਸਿਸਟਮ ਨੂੰ ਸੂਟ ਕਰਦੇ ਨੇ। ਇੱਕ ਬੀਇੰਗ ਸਿੱਖ ਹੋਣ ਦੇ ਨਾਤੇ ਜਿਹੜਾ ਕੰਮ ਉਹਨਾਂ ਨੇ, RSS ਨੇ ਜਾਂ ਉੱਥੇ ਦੀਆਂ ਏਜੰਸੀਆਂ ਨੇ, ਪੁਲਿਸ ਪ੍ਰਸ਼ਾਸਨ ਨੇ ਕਰਨਾ ਸੀ, ਇਹ ਇੱਦਾਂ ਦਿਆਂ ਤੋਂ ਕਰਾ ਲੈਂਦੇ ਨੇ। ਬੇਸ਼ੱਕ ਉਹ ਉਸ ਸਮੇਂ ਦਾ ਬੇਅੰਤ ਸਿੰਘ ਬੁੱਚੜ ਸੀ ਜਿਹੜਾ ਮਿਨਿਸਟਰ ਸੀ ਪੰਜਾਬ ਦਾ, ਜਾਂ ਕਿਸੇ ਸਮੇਂ ਕਾਂਗਰਸ ਦੇ ਰੂਪ ਵਿੱਚ ਆਉਂਦੇ ਨੇ, ਕਿਤੇ ਅਕਾਲੀਆਂ ਦੇ ਰੂਪ ਵਿੱਚ ਆਉਂਦੇ ਨੇ, ਕਿਤੇ ਹੋਰ ਗਾਹਾਂ ਰੂਪ ਵਿੱਚ ਆਉਣਗੇ। ਪਰ ਮੇਰੇ ਖਿਆਲ 'ਚ ਉਹ ਦਿਨ ਦੂਰ ਨਹੀਂ ਜਿਸ ਦਿਨ ਕੌਮ ਦੇ ਝੰਡੇ ਦੁਨੀਆ ਦੇ ਝੰਡਿਆਂ ਬਰਾਬਰ ਝੁਲਣਗੇ। ਸਾਨੂੰ ਨਿਰਾਸ਼ਤਾ ਨਹੀਂ, ਜਿਹੜੀ ਉਹਦੇ ਵਿੱਚ ਨਹੀਂ ਜਾਣਾ ਚਾਹੀਦਾ। ਠੀਕ ਹੈ, ਇਹੀ ਡਿਜ਼ਰਵ ਕਰਦਾ ਸੀ। ਧੰਨਵਾਦ ਤੁਹਾਡਾ ਮੇਰੇ ਖਿਆਲ 'ਚ। ਹਾਂਜੀ ਜੀ, ਬਿਲਕੁਲ। ਤੇ ਵੀਰ ਜੀ, ਕਿਉਂਕਿ ਸਵਾਲ ਤਾਂ ਹੋ ਵੀ ਬਹੁਤ ਨੇ ਰਿਲੇਟਡ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਬਿਲਕੁਲ ਜੀ, ਸਮਾਂ ਕਿਸੇ ਦੀ ਇੰਤਜ਼ਾਰ ਨਹੀਂ ਕਰਿਆ ਕਰਦਾ, ਸਮਾਂ ਆਪਣੀ ਚਾਲੇ ਚੱਲਦਾ ਜਾਂਦਾ। ਇੱਕ ਮੈਂ ਦੋ ਸ਼ਬਦ ਹੋਰ ਕਹਿਣਾ ਚਾਹੁੰਦਾ ਵੀ ਜਿਹੜੇ ਜਿਵੇਂ 26 ਜਨਵਰੀ ਵਾਲੇ ਦਿਨ ਬਾਬਾ ਦੀਪ ਸਿੰਘ ਜੀ ਦਾ ਦਿਨ ਮਨਾਇਆ ਗਿਆ, ਉਹ ਟਕਸਾਲ ਦੇ ਪਹਿਲੇ ਮੁਖੀ ਸਨ। ਇਹ ਟਕਸਾਲੀਆਂ ਨੂੰ ਅਜੇ ਵੀ ਨਹੀਂ ਪਤਾ ਕਿ 26 ਜਨਵਰੀ ਨੂੰ ਬਾਬਾ ਜੀ ਦਾ ਜਿਹੜਾ ਜਨਮ ਦਿਨ ਹੈ ਮਨਾਇਆ ਜਾਂਦਾ ਇੱਕ ਦਿਨ ਤੇ। ਤਾਂ ਨਾਨਕ ਸ਼ਾਹੀ ਕਲੰਦਰ ਅਨੁਸਾਰ ਕਿਰਪਾ ਕਰਕੇ ਗੁਰੂ ਸਾਹਿਬ ਦੇ ਦਿਨ ਵੀ ਫਿਕਸ ਕਰ ਲਓ, ਜਿਵੇਂ 5 ਜਨਵਰੀ 23 ਪੋ ਗੁਰੂ ਗੋਬਿੰਦ ਸਿੰਘ ਜੀ ਦਾ ਆਉਂਦਾ। ਧੰਨਵਾਦ ਜੀ, ਵਾਹਿਗੁਰੂ ਜੀ। ਥੈਂਕ ਯੂ ਸੋ ਮਚ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।